ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਐਮਪੀ ਰਵਨੀਤ ਬਿੱਟੂ ਦੀ ਜੇਲ੍ਹ ਦੇ ਵਿੱਚ ਦੂਜੀ ਵਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਮੁਲਾਕਾਤ ਕੀਤੀ ਹੈ। ਦੇਖੋ ਇਹ ਤੇ ਸਾਫ਼ ਹੈ ਨਾ ਕਿ ਕਿਤੇ ਨਾ ਕਿਤੇ ਧੜੇਬੰਦੀ ਚੱਲਦੀ ਹੈ ਜੀ। ਕਾਂਗਰਸ ਦੇ ਵਿੱਚ। ਹੁਣ ਜਿਵੇਂ ਜਿਵੇਂ ਸਿੱਧੂ ਦੀ ਰਿਹਾਈ ਨੇੜੇ ਆ ਰਹੀ ਹੈ, ਹਾਲਾਂਕਿ 26 ਜਨਵਰੀ ਨੂੰ ਕਹਿੰਦੇ ਆ ਕਿ ਰਿਹਾਈ ਨਹੀਂ ਹੋਏਗੀ। ਅੱਜ ਇੱਕ ਅਖਬਾਰ ਨੇ ਦਾਅਵਾ ਠੋਕ ਦਿੱਤਾ, ਪਰ ਸਾਡੀ ਜਾਚੇ ਤਾਂ ਸਾਡੀ ਨਜ਼ਰੇ ਤਾਂ ਐਸਾ ਕੁਝ ਨਹੀਂ ਹੋਣਾ ਚਾਹੀਦਾ। ਵੈਸੇ ਹੋ ਜਾਣੀ ਚਾਹੀਦੀ ਹੈ ਰਿਹਾਈ, ਕੋਈ ਵੱਡੀ ਗੱਲ ਨਹੀਂ ਹੈ। ਜੇ ਸਰਕਾਰ ਚਾਹੇ ਤਾਂ ਰਿਹਾਈ ਹੋ ਸਕਦੀ ਹੈ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋ ਕਿ ਭਾਰਤ ਜੋੜੋ ਯਾਤਰਾ ਆ ਰਹੀ ਹੈ, ਤੀਸਰੇ ਪਾਸੇ ਕੀ ਹੈ ਕਿ ਨਿਗਮ ਇਲੈਕਸ਼ਨ ਵੀ ਆ ਜਾਣੇ ਆ। ਹਾਲ ਦੀ ਘੜੀ ਤਾਂ ਕਹਿ ਲਓ ਕਿ 2-3 ਮਹੀਨੇ ਤਾਂ ਆਪਾਂ ਨਹੀਂ ਵੇਖਾਂਗੇ, ਪਰ ਉਦੋਂ ਬਾਅਦ ਨਿਗਮ ਇਲੈਕਸ਼ਨ ਵੀ ਆ ਜਾਣੇ ਆ। ਲੁਧਿਆਣਾ ਨਿਗਮ ਇੱਕ ਇਸ ਤਰ੍ਹਾਂ ਦਾ ਨਿਗਮ ਹੈ ਕਿ ਜਿੱਦਾਂ ਆਪਾਂ ਕਹਿ ਲਈਏ ਕਿ ਇੱਥੋਂ ਬਹੁਤ ਕੁਝ ਤੈਅ ਹੁੰਦਾ ਹੈ ਜੀ। ਤਾਂ ਵੈਸੇ ਵੀ ਭਾਰਤ ਭੂਸ਼ਣ ਆਸ਼ੂ ਦੀ ਰਵਨੀਤ ਬਿੱਟੂ ਦੇ ਨਾਲ ਬਹੁਤ ਗੂੜੀ ਯਾਰੀ ਹੈ। ਸਾਰੀਆਂ ਚੀਜ਼ਾਂ ਨੂੰ ਤੁਸੀਂ ਜੋੜ ਕੇ ਦੇਖ ਸਕਦੇ ਹੋ। ਯਾਰੀਆਂ ਵੀ ਪੁਗਾਈਆਂ ਜਾਂਦੀਆਂ ਨੇ ਕਈ ਵਾਰ, ਤੇ ਕਈ ਵਾਰ ਸਿਆਸੀ ਚਰਚਾਵਾਂ ਵੀ ਹੁੰਦੀਆਂ। ਹਾਲਾਂਕਿ ਜੇ ਤੁਸੀਂ ਦੇਖੋਗੇ ਤਾਂ ਰਵਨੀਤ ਬਿੱਟੂ ਨੇ ਸਿੱਧੂ ਦੇ ਨਾਲ ਮੁਲਾਕਾਤ ਨਹੀਂ ਕੀਤੀ। ਇਹ ਤੋਂ ਹੀ ਸਾਫ਼ ਜ਼ਾਹਰ ਹੋ ਜਾਂਦਾ ਹੈ ਇਹਨਾਂ ਦੀ ਖੇਮੇਬਾਜ਼ੀ ਜਿਹੜੀ ਹੈ, ਧੜੇਬੰਦੀ ਹੈ ਜਿਹੜੀ, ਉਹ ਇਸੇ ਗੱਲ ਤੋਂ ਹੀ ਪ੍ਰਤੱਖ ਤੌਰ ਤੇ ਜ਼ਾਹਰ ਹੋ ਜਾਂਦੀ ਹੈ ਕਿ ਰਵਨੀਤ ਬਿੱਟੂ ਇੱਕ ਮਰਤਬਾ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਟਿਆਲਾ ਜੇਲ੍ਹ 'ਚ ਨਹੀਂ ਪਹੁੰਚੇ, ਪਰ ਆਪਣੇ ਯਾਰ ਦੀ ਖਾਤਰ ਤਾਂ ਉਹ ਮਤਲਬ ਕਿ ਜਾ ਰਹੇ ਨੇ ਉੱਥੇ। ਦੂਜੀ ਵਾਰ ਵੀ ਗਏ। ਤੇ ਹਾਲ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਭਾਰਤ ਭੂਸ਼ਣ ਆਸ਼ੂ ਦਾ ਰਾਈਟ ਹੈਂਡ ਇੰਦੀ ਜਿਹੜਾ ਉਹ ਵੀ ਸਰੈਂਡਰ ਕਰ ਗਿਆ ਜੀ। ਉਸ ਤੋਂ ਪਹਿਲਾਂ ਪੀਏ ਵੀ ਸਰੈਂਡਰ ਕਰ ਗਿਆ। ਤਾਂ ਕਈ ਵਾਰ ਕੇਸ ਦੇ ਮੁਤਲਕ ਵੀ ਚਰਚਾ ਹੋ ਜਾਂਦੀ ਹੈ। ਸੋ ਪਤਾ ਨਹੀਂ ਕਿਵੇਂ ਤਾਂ ਉਹ ਗਏ ਨੇ, ਉਹ ਕਿਹੜੀ ਚਰਚਾ ਨੂੰ ਗਏ ਨੇ, ਪਰ ਇਹ ਜ਼ਰੂਰ ਹੈ ਕਿ ਉਹਨਾਂ ਦੇ ਨਿੱਜੀ ਤਾਲੁਕਾਤ ਬਹੁਤ ਗੂੜੇ ਆ। ਦੇਖੋ ਇਹ ਤੇ ਸਾਫ਼ ਹੈ ਨਾ ਕਿ ਕਿਤੇ ਨਾ ਕਿਤੇ ਧੜੇਬੰਦੀ ਚੱਲਦੀ ਹੈ ਕਾਂਗਰਸ ਦੇ ਵਿੱਚ। ਹੁਣ ਜਿਵੇਂ ਜਿਵੇਂ ਸਿੱਧੂ ਦੀ ਰਿਹਾਈ ਨੇੜੇ ਆ ਰਹੀ ਹੈ, ਹਾਲਾਂਕਿ 26 ਜਨਵਰੀ ਨੂੰ ਕਹਿੰਦੇ ਆ ਕਿ ਰਿਹਾਈ ਨਹੀਂ ਹੋਏਗੀ। ਅੱਜ ਇੱਕ ਅਖਬਾਰ ਨੇ ਦਾਅਵਾ ਠੋਕ ਦਿੱਤਾ, ਪਰ ਸਾਡੀ ਜਾਚੇ ਤਾਂ ਸਾਡੀ ਨਜ਼ਰੇ ਤਾਂ ਐਸਾ ਕੁਝ ਨਹੀਂ ਹੋਣਾ ਚਾਹੀਦਾ। ਵੈਸੇ ਹੋ ਜਾਣੀ ਚਾਹੀਦੀ ਹੈ ਰਿਹਾਈ, ਕੋਈ ਵੱਡੀ ਗੱਲ ਨਹੀਂ ਹੈ। ਜੇ ਸਰਕਾਰ ਚਾਹੇ ਤਾਂ ਰਿਹਾਈ ਹੋ ਸਕਦੀ ਹੈ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋ ਕਿ ਭਾਰਤ ਜੋੜੋ ਯਾਤਰਾ ਆ ਰਹੀ ਹੈ, ਤੀਸਰੇ ਪਾਸੇ ਕੀ ਹੈ ਕਿ ਨਿਗਮ ਇਲੈਕਸ਼ਨ ਵੀ ਆ ਜਾਣੇ ਆ। ਹਾਲ ਦੀ ਘੜੀ ਤਾਂ ਕਹਿ ਲਓ ਕਿ 2-3 ਮਹੀਨੇ ਤਾਂ ਆਪਾਂ ਨਹੀਂ ਵੇਖਾਂਗੇ, ਪਰ ਉਦੋਂ ਬਾਅਦ ਨਿਗਮ ਇਲੈਕਸ਼ਨ ਵੀ ਆ ਜਾਣੇ ਆ। ਲੁਧਿਆਣਾ ਨਿਗਮ ਇੱਕ ਇਸ ਤਰ੍ਹਾਂ ਦਾ ਨਿਗਮ ਹੈ ਕਿ ਜਿੱਦਾਂ ਆਪਾਂ ਕਹਿ ਲਈਏ ਕਿ ਇੱਥੋਂ ਬਹੁਤ ਕੁਝ ਤੈਅ ਹੁੰਦਾ ਹੈ। ਤਾਂ ਵੈਸੇ ਵੀ ਭਾਰਤ ਭੂਸ਼ਣ ਆਸ਼ੂ ਦੀ ਰਵਨੀਤ ਬਿੱਟੂ ਦੇ ਨਾਲ ਬਹੁਤ ਗੂੜੀ ਯਾਰੀ ਹੈ। ਸਾਰੀਆਂ ਚੀਜ਼ਾਂ ਨੂੰ ਤੁਸੀਂ ਜੋੜ ਕੇ ਦੇਖ ਸਕਦੇ ਹੋ। ਯਾਰੀਆਂ ਵੀ ਪੁਗਾਈਆਂ ਜਾਂਦੀਆਂ ਨੇ ਕਈ ਵਾਰ, ਤੇ ਕਈ ਵਾਰ ਸਿਆਸੀ ਚਰਚਾਵਾਂ ਵੀ ਹੁੰਦੀਆਂ। ਹਾਲਾਂਕਿ ਜੇ ਤੁਸੀਂ ਦੇਖੋਗੇ ਤਾਂ ਰਵਨੀਤ ਬਿੱਟੂ ਨੇ ਸਿੱਧੂ ਦੇ ਨਾਲ ਮੁਲਾਕਾਤ ਨਹੀਂ ਕੀਤੀ। ਇਹ ਤੋਂ ਹੀ ਸਾਫ਼ ਜ਼ਾਹਰ ਹੋ ਜਾਂਦਾ ਹੈ ਇਹਨਾਂ ਦੀ ਖੇਮੇਬਾਜ਼ੀ ਜਿਹੜੀ ਹੈ, ਧੜੇਬੰਦੀ ਹੈ ਜਿਹੜੀ, ਉਹ ਇਸੇ ਗੱਲ ਤੋਂ ਹੀ ਪ੍ਰਤੱਖ ਤੌਰ ਤੇ ਜ਼ਾਹਰ ਹੋ ਜਾਂਦੀ ਹੈ ਕਿ ਰਵਨੀਤ ਬਿੱਟੂ ਇੱਕ ਮਰਤਬਾ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਟਿਆਲਾ ਜੇਲ੍ਹ 'ਚ ਨਹੀਂ ਪਹੁੰਚੇ, ਪਰ ਆਪਣੇ ਯਾਰ ਦੀ ਖਾਤਰ ਤਾਂ ਉਹ ਮਤਲਬ ਕਿ ਜਾ ਰਹੇ ਨੇ ਉੱਥੇ। ਦੂਜੀ ਵਾਰ ਵੀ ਗਏ। ਤੇ ਹਾਲ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਭਾਰਤ ਭੂਸ਼ਣ ਆਸ਼ੂ ਦਾ ਰਾਈਟ ਹੈਂਡ ਇੰਦੀ ਜਿਹੜਾ ਉਹ ਵੀ ਸਰੈਂਡਰ ਕਰ ਗਿਆ। ਉਸ ਤੋਂ ਪਹਿਲਾਂ ਪੀਏ ਵੀ ਸਰੈਂਡਰ ਕਰ ਗਿਆ। ਤਾਂ ਕਈ ਵਾਰ ਕੇਸ ਦੇ ਮੁਤਲਕ ਵੀ ਚਰਚਾ ਹੋ ਜਾਂਦੀ ਹੈ। ਸੋ ਪਤਾ ਨਹੀਂ ਕਿਵੇਂ ਤਾਂ ਉਹ ਗਏ ਨੇ, ਉਹ ਕਿਹੜੀ ਚਰਚਾ ਨੂੰ ਗਏ ਨੇ, ਪਰ ਇਹ ਜ਼ਰੂਰ ਹੈ ਕਿ ਉਹਨਾਂ ਦੇ ਨਿੱਜੀ ਤਾਲੁਕਾਤ ਬਹੁਤ ਗੂੜੇ ਆ।